ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਰੁਖ ਕਰਗੇ ਮੋਦੀ ਸਾਹਿਬ ਦੀ ਗਵਰਨਮੈਂਟ ਦਾ ਮੋਦੀ ਸਾਹਿਬ ਦਾ ਅਕਸਰ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਆ। ਵਿਦੇਸ਼ੀ ਦੌਰੇ ਇੰਨੀ ਸ਼ਿੱਦਤ ਨਾਲ ਕਰਦੇ ਆ ਮੋਦੀ ਸਾਹਿਬ ਕਿ ਕਿਤੇ ਇਤਿਹਾਸ ਵੀ ਦੱਸੇ ਆਉਂਦੇ ਆ ਤੇ ਕਿਤੇ ਕਿਸੇ ਲਈ ਚੋਣ ਪ੍ਰਚਾਰ ਵੀ ਕਰੇ ਆਉਂਦੇ ਆ। ਇਹ ਵੀ ਕਹਿੰਦੇ ਆ ਕਿ ਬਾਹਰ ਟਰੰਪ ਸਰਕਾਰ ਤੇ ਤੁਹਾਨੂੰ ਪਤਾ ਹੀ ਆ। ਪਰ ਹੁਣ ਇਹ ਕੀ ਗੱਲ ਸਹੀ ਹੈ ਕਿ ਮੋਦੀ ਬਨਾਮ ਮਨਮੋਹਨ ਸਿੰਘ ਜੀ ਇਹਨਾਂ ਦੇ ਵਿੱਚ ਵਿਦੇਸ਼ੀ ਯਾਤਰਾਵਾਂ ਦੇ ਵਿੱਚ ਵਿਜੇਤਾ ਕੌਣ ਹੈ? ਕਿ ਇਸ ਤਰ੍ਹਾਂ ਦਾ ਕੰਪੀਟੀਸ਼ਨ ਚੱਲਿਆ ਜਾਂ ਕੋਈ ਐਸਾ ਕੋਈ ਲਿਸਟ ਨਿਕਲ ਕੇ ਬਾਹਰ ਆਈ, ਐਸਾ ਕੋਈ ਡਾਕੂਮੈਂਟ ਬਾਹਰ ਆਇਆ ਜਿਹਦੇ 'ਚ ਇਹਨਾਂ ਦੋਨਾਂ ਪ੍ਰਧਾਨ ਮੰਤਰੀਆਂ ਦੇ ਵਿਚਾਲੇ ਕੰਪੈਰੀਜ਼ਨ ਕੀਤਾ ਜਾ ਰਿਹਾ? ਪ੍ਰਵੀਨ ਜੀ, ਜੇਕਰ ਤੁਸੀਂ ਜਦੋਂ ਗੱਲਾਂ ਤੁਸੀਂ ਕਰ ਰਹੇ ਸੀ ਤੁਹਾਡੇ ਜ਼ਿਹਨ 'ਚ ਵੀ ਕੁਝ ਚੱਲ ਰਿਹਾ ਹੋਣਾ ਕਿ ਯਾਤਰਾਵਾਂ ਨੂੰ ਲੈ ਕੇ। ਜੀ ਬਿਲਕੁਲ ਸਹੀ ਹੈ। ਤੇ ਉਹ ਯਾਤਰਾਵਾਂ 'ਚ ਮਨਮੋਹਨ ਸਿੰਘ ਦੀ ਫੋਟੋ ਤੁਹਾਨੂੰ ਨਹੀਂ ਯਾਦ ਨਹੀਂ ਆਉਂਦੀ ਜਿੰਨੀ ਮੋਦੀ ਦੀ ਯਾਦ ਆਉਂਦੀ ਆ ਕਿ ਮੋਦੀ ਜਹਾਜ਼ 'ਚੋਂ ਹੱਥ ਹਿਲਾ ਕੇ ਉਤਰ ਰਹੇ ਨੇ, ਮੋਦੀ ਪੌੜੀਆਂ ਚੜ੍ਹ ਰਹੇ ਨੇ, ਮੋਦੀ ਵਿਦੇਸ਼ 'ਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ, ਮੋਦੀ ਇਕੱਠ 'ਚ ਸੈਲਫੀ ਲੈ ਰਹੇ ਨੇ, ਕਿਤੇ ਵਿਦੇਸ਼ 'ਚ ਜਾ ਕੇ ਢੋਲ ਵਜਾ ਰਹੇ ਨੇ, ਕਿਤੇ ਸੜਕ ਤੇ ਉਤਰ ਕੇ ਹੱਥ ਲਾ ਰਹੇ ਨੇ ਜਿਵੇਂ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ, ਹੈ ਨਾ, ਉੱਥੇ ਰੋਡ ਸ਼ੋਅ ਕਰ ਰਹੇ ਹੋਣ। ਸੋ ਮੋਦੀ ਦੀ ਬਹੁਤ ਯਾਦ ਆਉਂਦੀ ਹੈ, ਪਰ ਮਨਮੋਹਨ ਸਿੰਘ ਦੀ ਏਦਾਂ ਦੀਆਂ ਕੋਈ ਤਸਵੀਰਾਂ ਜ਼ਿਹਨ 'ਚ ਨਹੀਂ ਇੱਕਦਮ ਆਉਂਦੀਆਂ ਕਿ ਹਾਂ ਉਹ ਫੇਰੀ ਮੈਨੂੰ ਧਿਆਨ 'ਚ ਹੈ ਜਾਂ ਉਹ ਦੌਰਾ ਮੈਨੂੰ ਯਾਦ ਹੈ। ਪਰ ਇਹ ਦੌੜ ਜਿਹੜੀ ਚੱਲ ਰਹੀ ਹੈ, 2 ਕਾਰਜਕਾਲ ਮਨਮੋਹਨ ਸਿੰਘ ਨੇ ਪੂਰੇ ਕੀਤੇ ਤੇ 2 ਕਾਰਜਕਾਲਾਂ ਦੇ ਹਵਾਲੇ ਨਾਲ ਮੋਦੀ ਵਾਲਾ ਕਾਰਜਕਾਲ। ਸੋ ਹੁਣ ਮੋਦੀ ਦਾ ਦੂਆ ਕਾਰਜਕਾਲ ਹੈ। ਸੋ ਕਾਰਜਕਾਲਾਂ ਦੇ ਹਵਾਲੇ ਨਾਲ ਦੋਏ ਲਗਭਗ ਬਰਾਬਰ ਚੱਲ ਰਹੇ ਨੇ, ਹਨਾ। ਤੇ ਪਰ ਉਸ ਦੇ ਸਭ ਦੇ ਦਰਮਿਆਨ ਕਿਤੇ ਵੀ ਮਤਲਬ ਕਿ ਇਹ ਨਹੀਂ ਲੱਗਦਾ ਕਿ ਮਨਮੋਹਨ ਸਿੰਘ ਨੇ ਵੀ ਯਾਤਰਾ ਕੀਤੀ। ਪਰ ਫਿਲਹਾਲ ਅੱਜ ਦੀ ਤਰੀਕ 'ਚ ਮਨਮੋਹਨ ਸਿੰਘ 2 ਕਦਮ ਅੱਗੇ ਨੇ ਵਿਦੇਸ਼ੀ ਯਾਤਰਾਵਾਂ 'ਚ ਮੋਦੀ ਜੀ ਤੋਂ। ਪਰ ਮੋਦੀ ਜੀ ਉਹ ਰਿਕਾਰਡ ਚੰਦ ਦਿਨਾਂ 'ਚ ਤੋੜਨ ਵਾਲੇ ਨੇ। ਇਸ ਮੌਕੇ 2004 ਤੋਂ ਲੈ ਕੇ 2009 ਦੇ ਦੌਰ ਤੱਕ ਮਤਲਬ 35 ਯਾਤਰਾਵਾਂ ਕੀਤੀਆਂ ਮਨਮੋਹਨ ਸਿੰਘ ਹੋਰਾਂ ਨੇ। ਤੇ ਫਿਰ 2009 ਤੋਂ ਲੈ ਕੇ 2014 ਦੇ ਦੌਰ ਤੱਕ 5 ਸਾਲ ਦੇ ਉਹ ਕਾਰਜਕਾਲ 'ਚ ਫਿਰ ਉਹਨਾਂ ਨੇ 38 ਯਾਤਰਾਵਾਂ ਕੀਤੀਆਂ। ਸੋ ਕੁੱਲ ਉਹਨਾਂ ਦੀਆਂ 73 ਵਿਦੇਸ਼ੀ ਯਾਤਰਾਵਾਂ ਨੇ। ਸੋ 35 ਤੇ 38 73 ਵਿਦੇਸ਼ੀ ਯਾਤਰਾਵਾਂ ਨੇ। ਪਰ ਇੱਧਰ ਦੂਸਰੇ ਪਾਸੇ ਆਪਣੇ 10 ਸਾਲ ਦਾ ਕਾਰਜਕਾਲ ਹੋਇਆ ਅਜੇ ਮੋਦੀ ਜੀ ਹੋਰਾਂ ਦਾ। ਪੌਣੇ 2 ਸਾਲ ਦਾ ਕਾਰਜਕਾਲ ਅਜੇ, 1.5 ਸਾਲ ਤੋਂ ਵੱਧ ਦਾ ਕਾਰਜਕਾਲ ਅਜੇ ਬਾਕੀ ਆ ਲਗਭਗ। ਸੋ ਇਸ ਲਈ ਉਹਨਾਂ ਦੀਆਂ ਇਹ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਮਤਲਬ ਕਿ ਜਿਹੜਾ ਉਹਨਾਂ ਦਾ ਇਹ ਕਾਰਜਕਾਲ ਹੈ 10 ਸਾਲ ਦਾ, ਉਹਦੇ ਵਿੱਚ 17 ਕੁ ਮਹੀਨੇ ਅਜੇ 16-17 ਮਹੀਨੇ ਅਜੇ ਬਾਕੀ ਨੇ। ਸੋ ਡੇਢ ਕੁ ਸਾਲ ਦਾ ਵਕਫਾ ਉਹਨਾਂ ਕੋਲ ਹੈਗਾ। ਪਰ ਇਹ ਸਭ ਦੇ ਦਰਮਿਆਨ ਉਹ ਮਤਲਬ ਕਿ ਕੁੱਲ ਜਿਹੜੀਆਂ ਉਹਨਾਂ ਦੀਆਂ ਫੇਰੀਆਂ ਨੇ ਉਹ ਵਿਦੇਸ਼ੀ ਤੌਰ ਤੇ 69 ਹੋ ਚੁੱਕੀਆਂ ਨੇ। ਸੋ ਇੱਕ ਪਾਸੇ ਮਨਮੋਹਨ ਸਿੰਘ ਹੋਰਾਂ ਦੀਆਂ 73 ਨੇ ਤੇ ਇੱਧਰ 69 ਹੋ ਗਈਆਂ। ਮਤਲਬ 4 ਬਰਾਬਰੀ ਤੇ ਆਉਣ ਲਈ ਸਿਰਫ 4 ਵਿਦੇਸ਼ੀ ਦੌਰੇ ਚਾਹੀਦੇ ਨੇ। ਪਰ ਅਜੇ 17 ਮਹੀਨੇ ਪਏ ਨੇ। ਪਰ ਕੱਲਾ 17 ਮਹੀਨਾ ਦਾ ਮਸਲਾ ਨਹੀਂ, ਜਿਹੜੇ ਬਾਕੀ ਕਾਰਜਕਾਲ ਉਹਨਾਂ ਦਾ 5 ਸਾਲ ਪਹਿਲਾਂ ਪੂਰਾ ਲੰਘਿਆ ਤੇ ਆ ਹੁਣ ਵਾਲਾ ਵੀ ਮਤਲਬ ਕਿ 3-3.5 ਸਾਲ ਹੋ ਗਏ ਜਿਵੇਂ, ਹੈ ਨਾ। ਤੇ ਇਹ ਸਭ ਦੇ ਵਿੱਚੋਂ 1 ਸਾਲ ਤੁਹਾਨੂੰ ਹੋਰ ਕਰੋਨਾ ਵਾਲਾ ਵੀ ਤਾਂ ਮੰਨਫੀ ਕਰਨਾ ਪਊਗਾ। ਇਸ ਤਰ੍ਹਾਂ ਪਤਾ ਨਹੀਂ ਕਿੰਨੀ ਵਾਰ ਅਟੈਚੀ ਪੈਕ ਕੀਤਾ ਹੋਣਾ, ਕਿੰਨੀ ਵਾਰ ਤਿਆਰੀ ਕੀਤੀ ਹੋਣੀ। ਸੋ ਮਤਲਬ ਉਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਵੀ ਹੋਈਆਂ ਫੋਟੋਆਂ ਕਿ ਮੋਦੀ ਜੀ ਜਹਾਜ਼ 'ਚ ਪਾਇਲਟ ਨੂੰ ਪੁੱਛਦੇ ਨੇ ਕਿ ਦੇਖ ਵੀ ਕਿਹੜਾ ਦੇਸ਼ ਰਹਿ ਗਿਆ, ਕਿੱਥੇ ਜਾਣਾ ਬਾਕੀ ਹਾਲੇ ਆਪਣਾ। ਸੋ ਇਸ ਲਈ ਉਹ ਅਜੇ 1.5 ਸਾਲ ਅਜੇ ਆਹ ਵਕਫਾ ਪਿਆ ਤੇ 1 ਸਾਲ ਮਨਮੋਹਨ ਸਿੰਘ ਨਾਲੋਂ ਘੱਟ ਮੌਕਾ ਮਿਲਿਆ ਜਦੋਂ ਸਾਰਾ ਕੁਝ ਬੰਦ ਹੋ ਗਿਆ ਸੀ, ਵਿਦੇਸ਼ੀ ਉਡਾਨਾਂ ਬੰਦ ਹੋ ਗਈਆਂ ਸੀ, ਦੌਰੇ ਬੰਦ ਹੋ ਗਏ ਸੀ। ਸੋ ਇਸ ਲਈ ਉਹ ਸਮਾਂ ਬਾਕੀ ਹੈ। ਪਰ ਫਿਰ ਵੀ ਇਹਨਾਂ ਨੇ ਜਿਵੇਂ ਉਹਨਾਂ ਨੇ 2004 ਤੋਂ 9 ਤੱਕ ਦੇ ਵਿੱਚ 35 ਕੀਤੀਆਂ, ਉਸੇ ਤਰ੍ਹਾਂ ਇਹਨਾਂ ਨੇ ਮਤਲਬ ਕਿ 49 ਕੀਤੀਆਂ ਪਹਿਲੇ ਕਾਰਜਕਾਲ 'ਚ ਜੀ। ਤੇ ਉਹਨਾਂ ਨੇ ਦੂਸਰੇ ਕਾਰਜਕਾਲ 'ਚ 38 ਕੀਤੀਆਂ। ਇਹਨਾਂ ਦੇ ਦੂਸਰੇ ਕਾਰਜਕਾਲ ਦੀਆਂ ਅਜੇ 20 ਹੋਈਆਂ ਨੇ। ਸੋ ਹੁਣ ਉਹ ਦੌਰ ਸ਼ੁਰੂ ਹੋਣਾ, ਪਤਾ ਨਹੀਂ ਫਿਰ ਕਰੋਨਾ ਦਾ ਹਵਾਲਾ ਆ ਗਿਆ, ਫਿਰ ਕਿਤੇ ਰੁਕ ਨਾ ਜਾਵੇ। ਪਰ ਤਾਂ ਵੀ ਨਰਿੰਦਰ ਮੋਦੀ ਨੂੰ ਪੂਰੀ ਉਮੀਦ ਆ ਕਿ ਮੈਂ ਰਿਕਾਰਡ ਤਾਂ ਤੋੜ ਦੂੰਗਾ। ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ, ਮਨਮੋਹਨ ਸਿੰਘ ਜਦੋਂ ਵਿਦੇਸ਼ ਗਏ ਤਦ ਉਹਨਾਂ ਦਾ ਸਿਰਫ ਟੀਚਾ ਹੁੰਦਾ ਸੀ ਕਿ ਉੱਥੇ ਦੀ ਗੌਰਮੈਂਟ ਨੂੰ ਮਿਲਣਾ, ਉੱਥੇ ਦੇ ਆਪਣੇ ਹਮਰੁਤਬੇ ਨੂੰ ਮਿਲਣਾ, ਉੱਥੋਂ ਦੇ ਉਹਨਾਂ ਨੁਮਾਇੰਦਿਆਂ ਨਾਲ ਬੈਠਕ ਕਰਨੀ ਜਿਨ੍ਹਾਂ ਨਾਲ ਕੋਈ ਸਮਝੌਤੇ ਦਾ ਮਸਲਾ ਹੈ, ਭਾਰਤ ਲਈ ਕੁਝ ਲਿਆਉਣਾ, ਕੁਝ ਕਰਨਾ, ਕਿਸੇ ਯੋਜਨਾਵਾਂ ਤੇ ਕੰਮ ਕਰਨਾ। ਉਹ ਉਹਨਾਂ ਕੰਮ ਕਰਦੇ ਸੀ। ਉਹਦੀ ਖਬਰ ਲੱਗੀ ਨਹੀਂ ਲੱਗੀ, ਪ੍ਰਚਾਰ ਹੋਇਆ ਨਹੀਂ ਹੋਇਆ, ਨਹੀਂ ਪੁੱਛਦੇ ਸੀ। ਇੱਧਰ ਸਰਕਾਰੀ ਟੀਮਾਂ ਤੋਂ ਬਿਨਾਂ ਬਕਾਇਦਾ ਤੌਰ ਤੇ ਚੈਨਲਾਂ ਨੂੰ ਨਾਲ ਲਿਜਾਇਆ ਜਾਂਦਾ। ਇੱਧਰ ਬਕਾਇਦਾ ਤੌਰ ਦੇ ਉੱਤੇ PR ਕੰਪਨੀ ਨਾਲ ਲਿਜਾਈ ਜਾਂਦੀ ਆ। ਇਹ ਘਰ ਚੋਂ ਗੱਡੀ ਚੋਂ ਬੈਠਣ ਤੋਂ ਲੈ ਕੇ ਏਅਰਪੋਰਟ ਚੜ੍ਹਨ ਤੱਕ, ਏਅਰਪੋਰਟ ਤੋਂ ਉਤਰਨ ਤੱਕ, ਉੱਥੇ ਜਾ ਕੇ ਆਪਣਾ ਪ੍ਰਚਾਰ ਪ੍ਰਸਾਰ ਕਰਨ ਤੱਕ ਮੋਦੀ ਜੀ ਪੂਰਾ ਸ਼ੋਅ ਕਰਦੇ ਨੇ।
ਤੇ ਜਿੱਥੇ ਵੀ ਵਿਦੇਸ਼ ਚ ਗਏ ਉੱਥੇ ਭਾਰਤੀ ਮੂਲ ਦਾ 100 ਬੰਦਾ ਵੱਸਦਾ ਹੋਵੇ, ਚਾਹੇ ਉੱਥੇ ਜੀ, ਜੀ। ਲੱਖ ਵੱਸਦਾ ਹੋਵੇ, ਉਹਨਾਂ ਹੂੰ, ਲਈ ਕੋਈ ਨਾ ਕੋਈ ਰੈਲੀ, ਉਹਨਾਂ ਲਈ ਕੋਈ ਨਾ ਕੋਈ ਖਾਣਾ, ਉਹਨਾਂ ਲਈ ਕੋਈ ਨਾ ਕੋਈ ਪ੍ਰਬੰਧ ਉਹ ਜ਼ਰੂਰ ਕੀਤਾ, ਤਾਂ ਕਿ ਆਪਣਾ ਪ੍ਰਚਾਰ ਪ੍ਰਸਾਰ ਨਾਲ ਰਹੇ। ਨਾਲ ਸੋ ਰਵੇ, ਇਸ ਬਿਲਕੁਲ ਲਈ ਸਹੀ। ਇਹ ਜਿਹੜੀ ਕਲਾ ਮੋਦੀ ਕੋਲ ਆਉਂਦੀ ਹੈ, ਇਹ ਉਹਨਾਂ ਦੀਆਂ ਇਹਨਾਂ ਜਿਹੜੀਆਂ 49 ਮਤਲਬ 69 ਯਾਤਰਾਵਾਂ ਨੇ, ਹੈ ਉਹਨਾਂ ਨੂੰ ਵੀ ਐਂ ਦਿਖਾਉਂਦੀ ਹੈ ਜਿਵੇਂ 150 ਹੋ ਗਈਆਂ ਹੁਣ। ਸੋ ਇਸ ਲਈ ਆਹ ਜੀ, ਕਲਾ ਦਾ ਵੀ ਫਰਕ ਸੀ, ਪ੍ਰਚਾਰ ਪ੍ਰਸਾਰ ਦਾ ਵੀ ਫਰਕ ਸੀ। ਸੋ ਕਰੀਬ ਕਰੀਬ 73 ਜਿਹੜੀਆਂ ਕੁੱਲ ਵਿਦੇਸ਼ੀ ਯਾਤਰਾਵਾਂ ਨੇ ਮਨਮੋਹਨ ਸਿੰਘ ਹੋਰਾਂ ਦੀਆਂ, ਉਹਦੇ ਉੱਤੇ ਮੈਂ ਦੇਖ ਰਿਹਾ ਸੀਗਾ 699 ਕਰੋੜ ਰੁਪਇਆ ਖਰਚ ਆਇਆ। ਠੀਕ ਹੈ। 700 ਕਰੋੜ ਰੁਪਇਆ ਖਰਚਿਆ ਗਿਆ ਮਨਮੋਹਨ ਸਿੰਘ ਦੀਆਂ। ਮਤਲਬ ਇਹ ਵੀ ਕਈ ਵਾਰ ਬੇਲੋੜਾ ਭਾਰ ਹੈ, ਇਹਦੇ ਬਾਰੇ ਵੀ ਸੋਚਿਆ ਜਾ ਸਕਦਾ ਕਿ ਕੀ ਇਹ ਇੰਨੀਆਂ ਹੀ ਜ਼ਰੂਰੀ ਹੈ, ਕਿਉਂਕਿ ਜਿਹੜੇ ਸੰਬੰਧਿਤ ਵਿਭਾਗ ਨਾਲ ਮਸਲਾ ਹੁੰਦਾ ਹੈ, ਜੇਕਰ ਵਿਦੇਸ਼ ਮੰਤਰੀ ਦੇ ਨਾਲ ਇਕੱਲਾ ਉਹ ਮੰਤਰੀ ਭੇਜ ਦਿੱਤਾ ਜਾਵੇ ਜਿਹੜੇ ਵਿਭਾਗ ਨਾਲ ਸਮਝੌਤਾ ਹੋਣਾ ਹੈ, ਤਾਂ ਉਹਦੇ ਨਾਲ ਮੰਤਰੀਆਂ ਦੇ ਜਾਣ ਨਾਲ ਖਰਚਾ ਅੱਧਾ ਆ ਜਾਂਦਾ। ਜੀ, ਜਦੋਂ ਜੀ। ਪ੍ਰਧਾਨ ਮੰਤਰੀ ਜਾਂਦਾ ਤਾਂ ਉਹਦੇ ਨਾਲ ਖਰਚਾ ਵੱਧ ਜਾਂਦਾ, ਉਹਦੇ ਨਾਲ ਟੀਮ, ਲਾਲ ਲਸ਼ਕਰ, ਸਾਰਾ ਕੁਝ ਵੱਧ ਜਾਂਦਾ। ਸੋ ਇਸ ਲਈ ਜਿਹੜੀਆਂ 73 ਵਿਦੇਸ਼ੀ ਯਾਤਰਾ ਨੇ ਮਨਮੋਹਨ ਸਿੰਘ ਦੀਆਂ, ਉਹਦੇ ਉੱਤੇ 699 ਕਰੋੜ ਰੁਪਏ ਖਰਚਾ ਆਇਆ। ਔਰ ਜਿਹੜੀਆਂ ਮੋਦੀ ਜੀ ਦੀਆਂ 69 ਯਾਤਰਾਵਾਂ ਨੇ, ਉਹਨਾਂ ਚੋਂ 63 ਯਾਤਰਾਵਾਂ ਦੇ ਜਿਹੜੇ ਖਰਚੇ ਨੇ ਉਹ 623.82 ਕਰੋੜ ਰੁਪਈਆ, ਲਗਭਗ 625 ਕਰੋੜ ਰੁਪਏ ਦਾ ਖਰਚਾ ਆਇਆ ਜਿਹੜੀਆਂ ਉਹਨਾਂ ਦੀਆਂ 63 ਯਾਤਰਾਵਾਂ ਨੇ। ਤੇ ਇਹਦੇ ਵਿੱਚੋਂ ਜਿਹੜੀਆਂ 6 ਯਾਤਰਾਵਾਂ ਨੇ ਜਿਨ੍ਹਾਂ ਦਾ ਖਰਚਾ ਨਹੀਂ ਸਾਹਮਣੇ ਆ ਸਕਿਆ, ਉਹ ਖਰਚਾ ਜਿਹੜੀ ਰਾਸ਼ੀ ਆ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਂ ਭਾਰਤੀ ਹਵਾਈ ਫੌਜ ਦੇ ਮਤਲਬ ਸੰਦਰਭ ਚ ਖਰਚੀਆਂ ਗਈਆਂ ਨੇ, ਉਹਨਾਂ ਦੇ ਹਵਾਲੇ ਨਾਲ ਯਾਤਰਾਵਾਂ ਸੀ। ਉਹਨਾਂ ਨੇ ਇਹ ਖਰਚੇ ਉਪਲਬਧ ਨਹੀਂ ਕਰਾਏ 6 ਯਾਤਰਾਵਾਂ ਦੇ। ਸੋ ਖਰਚੇ ਦੇ ਮਾਮਲੇ ਚ ਮੈਨੂੰ ਲੱਗਦਾ ਕਿ ਮੋਦੀ ਜੀ ਰਿਕਾਰਡ ਤੋੜ ਚੁੱਕੇ ਨੇ। ਹਾਂਜੀ, ਬਿਲਕੁਲ ਟੁੱਟ ਗਿਆ ਹੈ ਤੇ ਜੇ 623 ਮਤਲਬ 625 ਇਹ ਹੋ ਗਿਆ, ਤੇ ਜਿੰਨਾ ਰਹਿੰਦਾ ਉਹ 6 ਯਾਤਰਾਵਾਂ ਦੇ ਹਵਾਲੇ ਨਾਲ ਵੀ ਹੋਊਗਾ। ਜੇ ਨਹੀਂ ਹੈਗਾ ਤਾਂ ਭਾਈ ਯਾਤਰਾਵਾਂ ਜਿੰਨੀਆਂ ਘੱਟ ਰਹਿੰਦੀਆਂ ਨੇ, ਉਨੀ ਯਾਤਰਾ ਦਾ ਰਿਕਾਰਡ ਤਾਂ ਟੁੱਟ ਜਾਣਾ, ਖਰਚੇ ਵਾਲਾ ਵੀ। ਤੇ ਜਿਹੜਾ ਇਹਨਾਂ ਦਾ ਵਕਫਾ ਪਿਆ, ਉਹਦੇ ਹਿਸਾਬ ਨਾਲ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਹ ਵਿਦੇਸ਼ੀ ਦੌਰੇ ਲਈ ਤਿਆਰ ਨੇ, ਤੇ ਉਹਨਾਂ ਅੱਛਾ ਦੇ ਦੌਰਾਨ ਇਹ ਕਿੰਨੇ ਕੁ ਦੌਰੇ ਕਰਦੇ ਨੇ ਦੇਖਣ ਵਾਲੀ ਗੱਲ ਹੋਗੀ। ਸੋ ਉਹ ਦੇਖਣ ਵਾਲੀ ਗੱਲ ਹੈ ਕਿ ਪਰ ਇਹਨਾਂ ਸਾਰੇ ਦੌਰਿਆਂ ਦੇ ਵਿੱਚ ਇੱਕ ਗੱਲ ਗੌਰ ਕਰਨ ਵਾਲੀ ਹੈ ਕਿ 181 ਦਿਨ ਵਿਦੇਸ਼ੀ ਧਰਤੀ ਤੇ ਰਹੇ ਨੇ ਠੀਕ ਹੈ ਨਰਿੰਦਰ ਮੋਦੀ ਜੀ। ਜੀ, ਜੀ। ਸਮਾਂ ਵੀ ਘੱਟ ਆ ਉਹਨਾਂ ਨਾਲੋਂ, ਉਹਦੇ 5 ਯਾਤਰਾਵਾਂ ਵੀ ਸਾਲਾਂ ਘੱਟ ਵਾਲੀ ਨੇ। ਹੁਣ ਤੱਕ ਸਾਰਾ? ਨਹੀਂ ਟੋਟਲ ਹੁਣ ਤੱਕ ਮਤਲਬ ਜੀ, ਜੀ। ਤੁਸੀਂ 5 ਤੇ ਜੇ ਆਹ 3 ਵੀ ਮੰਨ ਲਓ ਤਾਂ ਹਾਂਜੀ, 8 ਸਾਲ, 8 ਸਾਲਾਂ ਚ 181 ਦਿਨ ਠੀਕ ਹੈ ਵਿਦੇਸ਼ੀ ਧਰਤੀ ਤੇ ਰਹੇ ਨੇ। ਤੇ ਦੂਸਰੇ ਪਾਸੇ 10 ਸਾਲਾਂ ਦੇ ਵਿੱਚ ਮਨਮੋਹਨ ਸਿੰਘ ਦਾ 150 ਦਿਨ ਵੀ ਪੂਰਾ ਨਹੀਂ ਹੋਇਆ। ਜੀ, ਜੀ। ਉਹ 149 ਦਿਨ ਵਿਦੇਸ਼ੀ ਧਰਤੀ ਤੇ ਰਹੇ ਨੇ ਤੇ 181 ਦਿਨ ਰਹੇ ਨੇ। ਸੋ ਇਸ ਲਈ ਇਹ ਵਿਦੇਸ਼ੀ ਮੋਹ, ਵਿਦੇਸ਼ੀ ਫੇਰੀਆਂ ਦਾ ਮੋਹ ਮੋਦੀ ਹੋਰਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਤਰੀਕੇ ਨਾਲ ਜ਼ਿਆਦਾ ਹਾਵੀ ਆ। ਪਰ ਜਿੰਨੀਆਂ ਕੁ ਮੋਦੀ ਨੇ ਕੀਤੀਆਂ ਉਨੀਆਂ ਕੁ ਮਨਮੋਹਨ ਨੇ ਵੀ ਕੀਤੀਆਂ। ਘੁੰਮੇ ਉਹ ਵੀ ਉਹਨਾਂ ਕੁ ਵਿਦੇਸ਼ ਹੈਗੇ ਨੇ, ਬਸ ਇਹ ਹੈ ਕਿ ਉਹਨਾਂ ਨੇ ਦਿਖਾਵਾ ਨਹੀਂ ਕੀਤਾ, ਚੁੱਪਚਾਪ ਕਰਿਆ। ਮੋਦੀ ਜੀ ਨੂੰ ਪ੍ਰਚਾਰ ਕਰਨਾ ਹੁੰਦਾ। ਸ਼ਰਮਾ ਜੀ, ਤੁਸੀਂ ਤੇ ਵੈਸੇ ਮਗਰ ਪੈ ਗਏ, ਤੇ ਪਰ ਕਈ ਵਾਰੀ ਬੰਦਾ ਵਿਦੇਸ਼ ਜਾ ਕੇ ਕੋਈ ਉੱਥੋਂ ਦਾ ਰੋਟੀ ਪਾਣੀ ਚੰਗਾ ਲੱਗਦਾ, ਬੰਦਾ ਕਹਿ ਦਿੰਦਾ ਚੱਲ ਹੁਣ ਸਰਕਾਰੀ ਖਰਚੇ ਤੇ ਆਏ ਆ, ਲਾਮ ਲਸ਼ਕਰ ਹੈਗਾ, 4 ਦਿਨ ਹੋਰ ਕੱਟ ਜਾਂਦੇ ਆ। ਜੀ ਬਿਲਕੁਲ।